बसंत लाल की सुना देवोगे उन्होंने आखांगे भाई तेरा यार तेरा याद करदा उथे बड़ी सलाम हुई तुहाडे पिंड पिंड फिर कोई भज नठ गए ते स्कूल सी उथे जा कैंप लगा नहीं पिंड दे विच जदों जत्थे आए ने ਇਹ ਕਿਹੜੇ ਪਿੰਡਾਂ ਤੋਂ ਆਏ ਨੇ ਇਹ ਆਏ ਨੇ ਕੋਟਲਾ ਹਾਂਜੀ ਉਨਾਲਾ ਉਮਾ ਨਹੀਂ ਵੀ ਕੋਈ ਮਰੇ ਜਿਹੜੇ ਰਾਜ ਵੱਡੇ ਵੱਡੇ ਗਏ ਉਹ ਕਿਹਨਾਂ ਨੇ ਮਾਰ ਦਿੱਤੇ ਉਹ ਸਿੱਖਾਂ ਉਹ ਰਾਤ ਨੂੰ ਤੁਰੇ ਨੇ ਪਾਕਿਸਤਾਨ ਚਲੀਏ ਹਾਂਜੀ ਤੇ ਰਾਹ ਦੇ ਵਿੱਚ ਫਿਰ ਉਹਨਾਂ ਨੂੰ ਸਿੱਖ ਪੈ ਗਏ ਅੱਛਾ ਉਹਨਾਂ ਫਿਰ ਮਾਰੇ ਵੱਡੇ ਉੱਥੇ 7 ਮਸਜਿਦਾਂ ਸੀ ਪੱਕੀਆਂ ਸੀ ਪੱਕੀਆਂ ਅੱਛਾ ਪੱਕੀਆਂ ਮਸਜਿਦਾਂ ਸੀ ਘਰ ਜੱਟਾਂ ਦੇ ਪੱਕੇ ਸੀ ਕਿ ਕੱਚੇ ਸੀ ਵਿੱਚੋਂ ਕੁਝ ਕੱਚੇ ਹਨ ਕੋਈ ਤੁਹਾਡੇ ਨਾਲ ਖੇਲਦੇ ਸੀ ਤੁਹਾਡੀ ਉਮਰ ਦੇ ਸੀ ਉਹਨਾਂ ਦੇ ਕੀ ਨਾਂ ਸੀ ਉਹਨਾਂ ਦਾ ਨਾਂ ਸੀ ਜੀ ਇੱਕ ਦੇ ਨਾਂ ਦੇ ਫਰੰਗੀ ਸੀ ਅੱਛਾ ਇੱਕ ਦੇ ਨਾਂ ਪਾਨਾ ਅੱਛਾ ਹੋਰ ਮੁੰਡੇ अस्सलाम वालेकुम बुजुर्गो वालेकुम सलाम की हाल चाल है बुजुर्गो ठीक है ठीक ठाक हो शुक्र है अल्लाह दा बुजुर्गो अज असी पुरानियां गल्लां पुछण वास्ते तुहाडे को आए हैं हाँ जी सब नाल पहले अपना नाम दसना फरजंद फरजंद तुहाडे वालिद साहब दा की नाम है बरकत अली ते दादा जी दा हयात केड़ी बरादरी अपनी बंदेशे हाँ जी बंदेशे अच्छा बंदेशे जट सही हो गया बुजुर्गो अपना पिछला पिंड केड़ा सी फतेहगढ़ चूड़ियां फतेहगढ़ चूड़ियां हाँ जी इहदे नाल केड़े केड़े पिंड सी नाल एक चित्तौड़गढ़ सी हाँ जी एक पिंडी सी अच्छा एक नवा पिंड सी अच्छा ते इहदा जिला केड़ा सी जिला है ना तिना पिंडा दा गुरदासपुर अच्छा गुरदासपुर हाँ जी। तहसील केड़ी लगदी सी बटाला पिंड किड्डा कु सी तुहाडा पिंड साडा वावा कस्बा शहर सी जिवें शहर है अच्छा वधिया वड्डा पिंड सी आ वड्डा हर शै मिलदी सी अच्छा मजिस्ट्रेट बंदा ही उत्थे उत्थे मजिस्ट्रेट बंदा सी थाना में सी अच्छा 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 तुसी ते अपना पिंड पूरा वेख्या होना हाँ वेख्या किन्नी उम्र सी उस वेले अपनी उस मेरी उम्र 20 साल थी 18 या 20 साल अच्छा उदों 18-20 साल दे सी हाँ जी सिर ते माशाल्लाह सही तुहानू होश होनी है बिल्कुल किन्नियां लंबड़दारियां सी पिंड दियां 3 दसियां तानू की नाम सी लंबड़दारां दे एक दे नाम सुभान सी हाँ जी एक दे नाम फजल लाई अच्छा एक दे नाम दीन मोहम्मद अच्छा दीन मोहम्मद हाँ जी केड़ी केड़ी बरादरी ज्यादा रहंदी सी उत्थे उथे बंदेशा बरादरी सी जट ही ज्यादा सन जाटी ज्यादा ते हिंदू भी रहंदे सन हिंदू भी तेरे हैं ते मुसलमान मुसलमान भी बहुत हैं अच्छा किन्ने जातां रहंदियां सी उत्थे मेरा पिंड दा रहन सहन किदां दा सी पिंड दा रहन सहन चंगा सी आपस च सिखां हिंदुआं ते मुसलमानां दा किदां सी आपस च बड़ा सलूक सी ਜਦੋਂ ਮੁੜ ਕੇ ਅਦਲ ਬਦਲ ਹੋਣ ਲੱਗੀ ਆ ਫਿਰ ਲੋਕ ਇੱਕ ਦੂਜੇ ਨਾਲ ਲੱਗ ਪਏ ਉਹ ਵੀ ਅਸੀਂ ਤੁਹਾਡੇ ਕੋਲ ਪੁੱਛਦੇ ਆ ਸਭ ਤੋਂ ਪਹਿਲਾਂ ਥੋੜੇ ਪਿੰਡ ਦੀਆਂ ਗੱਲਾਂ ਕਰ ਲਈਏ ਜ਼ਮੀਨ ਕਿਦਾਂ ਦੀ ਸੀ ਆਪਣੀ ਜ਼ਮੀਨ ਬੜੀ ਸੋਹਣੀ ਸੀ ਚੰਗੀ ਜ਼ਮੀਨ ਵਾਧੂ ਸੀ ਨਹਿਰੀ ਪਾਣੀ ਸੀ ਕਿ ਖੂਹਾਂ ਦਾ ਕੁਛ ਹਿੱਸੇ ਨੂੰ ਨਹਿਰੀ ਸੀ ਤੇ ਕੁਝ ਹਿੱਸੇ ਨੂੰ ਖੂਹਾਂ ਦਾ अपनी जमीन किन्नी सी उत्थे अपनी जमीन 12 कनाला सही हो गया ते सब नाल ज्यादा जमीन केदी सी उत्थे ज्यादा जमीन अपने पासे सी या सारे पिंड दे विच वड्डा मालक केड़ा सी वड्डा मालक हाँ जी वड्डा मालक उत्थे दीन मोहम्मद सी अच्छा दीन मोहम्मद सी नंबरदार अच्छा लंबड़दार सी जट्टां दा ही सी आ भी
ਹੋਰ ਕਿਹੜੀਆਂ ਮੁਸਲਮਾਨਾਂ ਵਿੱਚ ਬਰਾਦਰੀਆਂ ਰਹਿੰਦੀਆਂ ਸੀ ਉੱਥੇ? ਹੋਰ ਖੱਤਰੀ ਵੀ ਸਨ, ਅੱਛਾ। ਬ੍ਰਾਹਮਣ ਸਨ, ਸਿੱਖਾਂ ਦੇ 2-3 ਘਰ ਸਨ। ਕੀ ਨਾਂ ਸੀ ਸਿੱਖਾਂ ਦੇ? ਉਹ ਤੰਦ ਸ਼ਹਿਰ ਵੀ ਇੱਕ ਦਾ ਨਾਂ ਯਾਦ ਹੈ ਮੇਰੇ ਕੋਲ ਨੇ, ਮੱਖਣ। ਮੱਖਣ। ਤੁਹਾਡਾ ਘਰ ਇਹਨਾਂ ਸਿੱਖਾਂ ਦੇ ਘਰਾਂ ਦੇ ਕੋਲ ਹੀ ਸੀ? ਸਾਡਾ ਇਹਨਾਂ ਦੇ ਕੋਲੋਂ ਘਰ ਦੂਰ ਸੀ, ਸਾਡਾ ਰਾਹ ਜਾਂਦਾ ਸੀ ਉਧਰ ਨੂੰ। ਤੁਹਾਡਾ ਪਿੰਡ ਦੇ ਵਿੱਚ ਕਿੱਥੇ ਸੀ ਘਰ? ਸਾਡਾ ਪਿੰਡ ਦੇ ਖੁਸ਼ ਹੀ ਚੜ੍ਹਦੇ ਛੱਡ ਕੇ ਤੇ ਲੱਗ ਗਈ ਸੀ। ਅੱਛਾ, ਚੜ੍ਹਦੇ ਪਾਸੇ ਸੀ। ਚੜ੍ਹਦਾ ਪਾਸਾ ਕੋਈ ਛੱਡ ਕੇ ਨਾ ਇੱਛਾ। ਹਾਂਜੀ। ਅੱਗੇ ਸਾਡਾ ਪਿੰਡ ਸੀ ਦਰਮਿਆਨ ਤੇ ਘਰ ਕਿੱਥੇ ਸੀ ਤੁਹਾਡਾ? ਘਰ ਸੀ ਵਿੱਚ ਉੱਥੇ ਵਿਚਕਾਰ ਸੀ ਪਿੰਡ ਦੇ? ਸਹੀ ਹੋ ਗਿਆ। ਬਜ਼ੁਰਗੋ, ਡੰਗਰ ਸ਼ੰਗਰ ਰੱਖੇ ਸੀ? ਹਾਂਜੀ। ਡੰਗਰ ਸ਼ੰਗਰ ਹਾਂ। ਕਿੰਨੀਆਂ ਮੱਝਾਂ ਸੀ ਉਦੋਂ? 4 ਮੱਝਾਂ ਸੀ। 4 ਮੱਝਾਂ ਸਣਗੀਆਂ, 2 ਢੱਗੇ ਸਣਗੇ, 2 ਸੰਡੇ ਸਨ। ਆਪਣੇ ਵੱਡੇ ਕੀ ਕੰਮ ਕਰਦੇ ਸੀ? ਇਹੋ ਹੀ ਵਾਈ ਖੇਤੀ, ਅੱਛਾ। ਨਾਲ ਗੱਡਾ ਵੀ ਵਾਉਂਦੇ ਹਨ। ਤੁਸੀਂ ਕਿਹੜੇ ਸ਼ਹਿਰ ਘੁੰਮੇ? ਮੈਂ ਤਾਂ ਏਡਾ ਖਾਸ ਕਰਕੇ ਸ਼ਹਿਰਾਂ 'ਚ ਨਹੀਂ ਗਿਆ। ਅੰਮ੍ਰਿਤਸਰ ਵੇਖਿਆ ਜ਼ਿਆਦਾ। ਅੱਛਾ। ਹੋਰ ਕਿਹੜੇ ਸ਼ਹਿਰ 'ਚ ਨਹੀਂ ਮੈਂ ਗਿਆ। ਅੰਮ੍ਰਿਤਸਰ ਕੀ ਰਿਸ਼ਤੇਦਾਰੀ ਸੀ ਕੋਈ? ਨਾ ਕੋਈ ਨਾ। ਉਂਝ ਜੋ ਗੱਡੇ ਵਾਲਿਆਂ ਦੇ ਨਾਲ ਚਲਿਆ ਜਾਣਾ ਤੇ ਉਹ ਵੇਖਣਾ। ਅੱਛਾ। ਕੋਈ ਸਮਾਨ ਲੈ ਕੇ ਜਾਂਦੇ ਸੀ ਗੱਡਿਆਂ 'ਚ? ਗੱਡਿਆਂ 'ਚ। ਸਹੀ ਹੋ ਗਿਆ। ਇਧਰੋਂ ਜੰਠ ਲੈ ਜਾਣੀ, ਉਧਰੋਂ ਦੁਕਾਨਾਂ ਦਾ ਬਾਜ਼ਾਰ ਦਾ ਸੌਦਾ ਲੈ ਆਉਣਾ। ਸਹੀ ਹੋ ਗਿਆ। ਬਜ਼ੁਰਗੋ, ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 3 ਤੇ ਸਾਡੇ ਪਾਸੇ ਹੀ ਸਨ ਮਸਜਿਦਾਂ। ਅੱਛਾ। ਤੇ ਬਾਜ਼ਾਰੋਂ ਲਾਂਦੇ ਵੀ ਸਨ। 4 ਘੋਰ ਸਨ, 7 ਮਸਜਿਦਾਂ। 7 ਮਸਜਿਦਾਂ ਸੀ। ਪੱਕੀਆਂ ਸੀ? ਪੱਕੀਆਂ। ਅੱਛਾ, ਪੱਕੀਆਂ ਮਸਜਿਦਾਂ ਸੀ। ਘਰ ਜੱਟਾਂ ਦੇ ਪੱਕੇ ਸੀ ਕਿ ਕੱਚੇ ਸੀ? ਵਿੱਚੋਂ ਕੋਈ ਕੱਚੇ ਹਨ, ਕੋਈ ਪੱਕੇ ਸਨ। ਅੱਛਾ। ਤੇ ਗੁਰਦੁਆਰੇ ਹੈ ਸਨ ਸਿੱਖਾਂ ਦੇ? 2 ਗੁਰਦੁਆਰੇ ਸਨ। 2 ਗੁਰਦੁਆਰੇ ਸਨ। ਕਿਹੜੇ ਬੰਨੇ ਸਨ? ਚੜ੍ਹਦੇ ਪਾਸੇ। ਤੇ ਹਿੰਦੂਆਂ ਦਾ ਕੋਈ ਮੰਦਿਰ ਵੀ ਹੈ ਸੀ? ਮੰਦਿਰ ਵੀ ਹੈ। ਉਹ ਕਿਹੜੀ ਸਾਈਡ ਤੇ ਸੀ? ਉਹ ਲੱਖ ਸ਼ਹਿਰ 'ਚ। ਅੱਛਾ। ਤੁਸੀਂ ਹਿੰਦੂਆਂ ਨੂੰ ਜਾਣਦੇ ਸੀ? ਹਿੰਦੂਆਂ ਦੇ ਨਾਂ ਪਤਾ ਕੋਈ? ਨਾ, ਹਿੰਦੂਆਂ ਦੇ ਭੁੱਲ ਗਏ ਨਹੀਂ। ਹਿੰਦੂਆਂ ਕੋਈ ਇੱਕ ਅੱਧੇ ਦਾ ਯਾਦ ਆ ਤਾਂ ਦੱਸੋ। ਮਨੋਹਰ ਲਾਲ। ਅੱਛਾ। ਇੱਕ ਮਦਨ ਲਾਲ। ਅੱਛਾ, ਮਦਨ ਲਾਲ। ਸਹੀ ਹੋ ਗਿਆ। ਮੁੰਡਿਆਂ ਚੋਂ ਹੀ ਪੁੱਛ ਲਓ। ਹਾਂਜੀ, ਜਿਹੜੇ ਤੁਹਾਡੇ ਨਾਲ ਖੇਡਦੇ ਸੀ, ਤੁਹਾਡੀ ਉਮਰ ਦੇ ਸੀ, ਹਾਂ। ਉਹਨਾਂ ਦੇ ਕੀ ਨਾਂ ਸੀ? ਉਹਨਾਂ ਦਾ ਨਾਂ ਸੀ ਜੀ, ਇੱਕ ਦੇ ਨਾਂ ਦੇ ਫਰੰਗੀ ਸੀ। ਅੱਛਾ। ਇੱਕ ਦੇ ਨਾਂ ਪਾਨਾ। ਅੱਛਾ। ਤੇ ਹੋਰ ਮੁੰਡੇ ਬਤੇਰੇ ਖੇਡਦੇ ਸਨ, ਹੁਣ ਸਾਰਿਆਂ ਦੇ ਨਾਂ ਯਾਦ। ਸਹੀ ਹੋ ਗਿਆ। ਕੀ ਖੇਡਾਂ ਹੁੰਦੀਆਂ ਸੀ ਉਦੋਂ? ਕਬੱਡੀ। ਅੱਛਾ। ਖੋਲ। ਇਹ ਖੇਡਾਂ ਹੁੰਦੀਆਂ ਸਨ। ਪਿੰਡ ਦੇ ਵਿੱਚ ਮੇਲਾ ਲੱਗਦਾ ਸੀ? ਆਹ ਲੱਗਦਾ ਸੀ। ਕਿਹੜੇ ਬੰਨੇ? ਚੜ੍ਹਦੇ ਪਾਸੇ। ਦਰਬਾਰ ਸੀ ਕੋਈ? ਦਰਬਾਰ ਸੀ। ਕਿਦੋਂ ਲੱਗਦਾ ਸੀ ਮੇਲਾ? ਉਹ ਲੱਗਦਾ ਸੀ ਸੌਣ ਵਿੱਚ। ਅੱਛਾ, ਸੌਣ ਵਿੱਚ। ਵਾਵਾ ਮੇਲਾ ਸੀ? ਬੜਾ ਵੱਡਾ ਮੇਲਾ ਲੱਗ ਛਿੰਝ ਪੈਂਦੀ ਬੜੀ ਵੱਡੀ, ਬੜਾ ਪਹਿਲਵਾਨ ਆਉਂਦੇ ਆ। ਅੱਛਾ। ਤੁਹਾਡੇ ਪਿੰਡ ਦਾ ਵੀ ਉਦੋਂ ਕੋਈ ਪਹਿਲਵਾਨ ਹੈਗਾ ਸੀ ਮਸ਼ਹੂਰ? ਹਾਂ। ਕੀ ਨਾਂ ਸੀ ਉਹਦਾ? ਬਰਕਤ ਅਲੀ। ਅੱਛਾ। ਫਿਰ ਚਾਂਦੀ। ਅੱਛਾ। ਲਾਲੋ। ਅੱਛਾ। ਅਬਦੁੱਲਾ ਪਹਿਲਵਾਨ। ਸਹੀ। ਚੰਗੇ ਪਹਿਲਵਾਨ ਆ ਤੁਹਾਡੇ ਪਿੰਡ ਦੇ ਸਨ? ਸਨ। ਹੁਣ ਸਾਨੂੰ ਇਹ ਦੱਸੋ, ਸਕੂਲੇ ਜਾਂਦੇ ਰਹੇ ਤੁਸੀਂ? ਸਕੂਲ ਹੈ ਸੀ ਪਿੰਡ ਦੇ ਵਿੱਚ? ਫਿਰ ਸਕੂਲ ਹੈ। ਅੱਛਾ। ਕਿਹੜੇ ਸਾਈਡ ਤੇ ਸੀ ਸਕੂਲ? ਸਕੂਲ ਥਾਣੇ ਦੇ ਲਾਗੇ। ਅੱਛਾ, ਥਾਣਾ ਵੀ ਹੈ ਸੀ ਉੱਥੇ? ਥਾਣਾ ਵੀ ਹੈ। ਮੁਝੇ ਸਾਈਡ ਪੈਂਦਾ ਸੀ ਉੱਥੇ। ਹਾਂਜੀ। ਉਹਨੂੰ 3 ਸਾਲ ਬੰਨਣ ਦਾ ਆਰਡਰ ਸੀ। ਅੱਛਾ। ਤੇ ਪਿੰਡ ਦੇ ਵਿੱਚ ਉੱਥੇ ਜਿਹੜੀਆਂ ਫਸਲਾਂ ਸੀ, ਕੀ ਕੁਛ ਉਗਦਾ ਸੀ? ਹਰ ਫਸਲ ਹੀ ਉਗਦੀ ਸੀ, ਕਣਕ, ਕਪਾਹ, ਕਮਾਦ, ਪੱਠੇ। ਅੱਛਾ। ਜੋ ਵੀ ਬੀਜਦੇ ਆ ਸਭ ਕੁਝ। ਸਹੀ ਹੋ ਗਿਆ। ਨਾਲ ਸਿੱਖਾਂ ਦੇ ਕਿਹੜੇ ਪਿੰਡ ਲੱਗਦੇ ਸੀ? ਸਿੱਖਾਂ ਦੇ ਪਿੰਡ
ਇਹ ਜਿਹੜਾ ਚਤੌੜਗੜ੍ਹ ਸੀ ਇਹਦੇ ਵਿੱਚ ਵੀ ਸਿੱਖਿਆ ਗਿਆ ਨੇ ਰਲਵੇਂ ਹੀ ਸਨ। ਅੱਛਾ ਤੇ ਜੱਟ ਸੀ ਉਹ ਸਿੱਖ ਸਨ। ਹੂੰ ਸਿੱਖ ਥੋੜੇ ਸਨ, ਹਾਂਜੀ ਮੁਸਲਮਾਨ ਬਹੁਤ ਸਨ। ਅੱਛਾ ਮੁਸਲਮਾਨ ਜ਼ਿਆਦਾ ਸਨ। ਸਹੀ ਹੋ ਗਿਆ। ਹੁਣ ਆ ਦੱਸੋ ਜਦੋਂ ਉਜਾੜੇ ਦਾ ਹੱਲਾ ਪਿਆ ਹਾਂਜੀ, ਉਦੋਂ ਤੁਹਾਨੂੰ ਕਿੱਦਾਂ ਪਤਾ ਲੱਗਿਆ, ਤੁਹਾਡੇ ਬਜ਼ੁਰਗਾਂ ਨੂੰ ਜਾਂ ਤੁਹਾਨੂੰ, ਤੁਸੀਂ ਕਿੱਦਾਂ ਉੱਥੋਂ ਨਿਕਲੇ ਆਪਣੇ ਪਿੰਡੋਂ, ਉਹਦੇ ਬਾਰੇ ਉਦੋਂ ਦੱਸੋ। ਜੀ ਜੋ ਜਥੇ ਵੱਜ ਕੇ ਪਿੰਡ ਮਾਰਨ ਪੈਂਦੇ ਆ। ਤੁਹਾਡੇ ਪਿੰਡ? ਹਾਂ, ਅੱਛਾ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਉਥੇ ਬੜੀ ਇਕਤਲਾਮ ਹੋਈ ਤੁਹਾਡੇ ਪਿੰਡ? ਸਾਡੇ ਪਿੰਡ। ਫਿਰ ਕੋਈ ਭੱਜ ਨੱਠ ਗਏ ਤੇ ਸਕੂਲ ਸੀ, ਹੂੰ ਉਥੇ ਜਾ ਕੈਂਪ ਲੱਗਾ। ਨਹੀਂ, ਪਿੰਡ ਦੇ ਵਿੱਚ ਜਦੋਂ ਜੱਥੇ ਆਏ ਨੇ, ਇਹ ਕਿਹੜੇ ਪਿੰਡਾਂ ਤੋਂ ਆਏ ਨੇ? ਇਹ ਆਏ ਨੇ ਕੋਟਲਾ, ਹਾਂਜੀ। ਵਡਾਲਾ, ਹੂੰ ਭੂਮਾ, ਹੂੰ ਤੇ ਵਿਸ਼ੋਇਆ। ਅੱਛਾ ਇਹਨਾਂ ਸਾਰਿਆਂ ਪਿੰਡਾਂ ਤੋਂ ਰਲ ਮਿਲ ਕੇ ਤੇ ਚੰਗਾ ਜਥਾ ਬਣਿਆ। ਅੱਛਾ, ਉਹ ਆ ਕੇ ਕੀ ਕਰਦੇ ਸਨ? ਉਹ ਆਣ ਕੇ ਬੰਦੇ ਵੱਢਦੇ ਟੁੱਕਦੇ ਅੰਦਰ ਲੁੱਟਦੇ ਹਨ। ਉਹ ਮੁਸਲਮਾਨ ਮਰੇ ਉੱਥੇ? ਬੜੇ ਤੁਹਾਡੇ ਆਪਣੇ ਜੀ ਤੇ ਨਹੀਂ ਮਰੇ? ਨਹੀਂ, ਸਾਡਾ ਕੋਈ ਜੀ ਨਹੀਂ ਮਰੇ। ਤੁਸੀਂ ਕੋਈ ਸਾਡਾ ਜੀ ਮਰੇ ਨੇ ਰਾਹ ਵਿੱਚ। ਅੱਛਾ, ਰਾਹ ਵਿੱਚ। ਚਲੋ ਉਹ ਵੀ ਤੁਹਾਨੂੰ ਪੁੱਛਦੇ ਆ। ਹੁਣ ਪਿੰਡ ਦੇ ਵਿੱਚ ਥੋੜਾ ਜਿਹਾ ਦੱਸੋ ਕਿ ਕਿਹੜਾ ਟਾਈਮ ਸੀ ਜਦੋਂ ਤੁਸੀਂ ਉੱਥੋਂ ਨਿਕਲੇ ਹੋ? ਉਹ ਟਾਈਮ ਅਸਲ ਵੇਲਾ ਅਸਰ ਵੇਲਾ। ਪੂਰਾ ਪਿੰਡ ਉੱਠਿਆ ਇੱਕੋ ਵਾਰੀ? ਸਾਰੇ ਹੀ ਇਕੱਠੇ, ਕੋਈ ਆ ਗਲੀਏ ਪੈ ਗਿਆ, ਕੋਈ ਆ ਗਲੀਏ ਪੈ ਗਿਆ। ਜਿੱਧਰ ਕਿਹਦਾ ਦਾ ਲੱਗਾ ਸਕੂਲੇ ਚਲੇ ਗਏ ਨੇ। ਜਿਹੜਾ ਉੱਥੇ ਸਕੂਲ ਸੀ ਤੁਹਾਡੇ ਪਿੰਡ ਦੇ ਵਿੱਚ, ਉੱਥੇ ਜਾ ਕੇ ਬਹਿ ਗਏ? ਆਹੋ, ਉੱਥੇ ਜਾ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਉੱਥੇ ਫਿਰ ਕੀ ਮਸ਼ਵਰਾ ਕੀਤਾ ਆਪਸ 'ਚ ਉਹਨਾਂ ਨੇ? ਉਹਨਾਂ ਉੱਥੇ ਮਸ਼ਵਰਾ ਜਿਹੜਾ ਕਿ ਨਹੀਂ, ਹਾਂਜੀ ਉਹਨਾਂ ਉਸ ਮਸ਼ਵਰੇ ਦਾ ਮੈਨੂੰ ਕੋਈ ਨਹੀਂ ਪਤਾ, ਮੈਂ ਦੱਸਾਂ। ਹਾਂਜੀ। ਤੇ ਉਹ ਉੱਥੇ ਇਕੱਠੇ ਹੋ ਕੇ ਰਹੇ ਨੇ। ਹੂੰ ਉਹ ਸਕੂਲ ਵਿੱਚ ਵੀ ਜਾ ਕੇ ਸਿੱਖ ਪੈਂਦੇ ਰਹੇ। ਅੱਛਾ, ਉੱਥੇ ਵੀ ਜੱਥਾ ਪਿਆ? ਉੱਥੇ ਵੀ ਮਰੇ ਬੰਦੇ? ਉੱਥੇ ਵੀ ਜਿਹੜਾ ਬਾਹਰ ਨਿਕਲਦਾ ਸੀ ਉਹਨੂੰ ਮਾਰ ਦਿੰਦੇ ਆ। ਅੱਛਾ, ਕੋਈ ਮਿਲਟਰੀ, ਕੋਈ ਫੌਜ, ਕੋਈ ਆਈ ਉੱਥੇ ਤੁਹਾਨੂੰ ਹਿਫਾਜ਼ਤ ਵਾਸਤੇ? ਕੋਈ ਨਹੀਂ ਸੀ। ਆਪਣੀ ਮਦਦ ਆਪ ਦੇ ਤਹਿਤ ਆਏ ਹੋ? ਅਸਲਾ ਹੈਗਾ ਸੀ ਤੁਹਾਡੇ ਕੋਲ? ਸਾਡੇ ਕੋਲ ਜਿਹੜਾ ਬੰਦੂਕਾਂ ਮਦਾਕਾਂ ਸਣਗੀਆਂ, ਹੂੰ ਉਹ ਵੀ ਕੋਈ ਉੱਥੇ ਲੈ ਕੇ ਬਹਿ ਰਹਿਣਾ। ਹੂੰ ਬਾਅਦ ਚ ਭੀੜ ਹੀ ਆਈ ਆ। ਅੱਛਾ, ਕਿੰਨੇ ਦਿਨ ਬੈਠੇ ਰਹੇ ਉੱਥੇ? ਉੱਥੇ ਤਾਂ ਮੇਰਾ ਖਿਆਲ ਬੈਠੇ ਰਹਿੰਦੇ 2 ਮਹੀਨੇ। 2 ਮਹੀਨੇ। ਕੀ ਖਾਂਦੇ ਪੀਂਦੇ ਸੀ? ਆਪਣਾ ਸੌਦਾ ਲੈ ਆਉਣਾ, ਹੂੰ ਚੋਰੀ ਛੱਪੀ ਬਾਜ਼ਾਰੋਂ, ਹੂੰ ਜਾਂ ਕੇ ਸੱਜਣਾ ਤੋਂ ਮੰਗਾ ਲੈਣਾ ਹਾਂਜੀ। ਤੇ ਉਹ ਖਾਂਦੇ ਪੀਂਦੇ ਰਹੇ। ਕਿਸੇ ਸਿੱਖਾਂ ਨੇ ਮਦਦ ਕੀਤੀ ਪਿੰਡ ਦਿਆਂ ਨੇ? ਨਾ, ਉਹਨਾਂ ਮਦਦ ਕੀ ਕਰਨੀ ਸੀ? ਹੂੰ ਉਹਦੇ 2 ਘਰ ਸਨ ਵਿਚਾਰੇ। ਤੇ ਉਹਦੇ ਜਿਹੜੇ ਹਿੰਦੂ ਸਨ? ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਅੱਛਾ, ਕਿਸੇ ਨੇ ਮਦਦ ਨਹੀਂ ਕੀਤੀ। ਸਹੀ ਹੋ ਗਿਆ। ਹੁਣ ਫਿਰ 2 ਮਹੀਨਿਆਂ ਬਾਅਦ ਕਿੱਥੇ ਨਿਕਲਿਆ ਤੁਹਾਡਾ ਕਾਫਲਾ? ਸਾਡਾ ਕਾਫਲਾ ਆਇਆ ਡੇਰਾ ਬਾਬਾ ਨਾਨਕ। ਹੁਣ ਰਸਤੇ ਦੀ ਸਾਨੂੰ ਸੂਰਤ ਹਾਲ ਦੱਸੋ ਨਾ ਥੋੜੀ ਜੀ, ਕਿ ਕਿੱਦਾਂ ਕਿੱਦਾਂ ਉੱਥੋਂ ਨਿਕਲੇ? ਗੱਡਿਆਂ 'ਚ ਨਿਕਲੇ ਜਾਂ ਪੈਦਲ ਨਿਕਲੇ? ਪੈਦਲ ਨਿਕਲੇ। ਅੱਛਾ, ਪੈਦਲ ਨਿਕਲੇ। ਕਿੰਨੇ ਦਿਨਾਂ 'ਚ ਤੁਸੀਂ ਸਫ਼ਰ ਕੀਤਾ? ਕਿਵੇਂ ਪਹੁੰਚੇ ਇੱਥੇ, ਉਹਦੇ ਬਾਰੇ ਦੱਸੋ। ਇੱਥੇ ਪਹਿਲਾਂ ਪਹੁੰਚੇ ਉਹ 3 ਦਿਨਾਂ 'ਚ ਪਹੁੰਚੇ। 3 ਦਿਨਾਂ 'ਚ? ਕਿਵੇਂ ਸਫ਼ਰ ਦੇ ਵਿੱਚ ਕੀ ਕੁਝ ਹੋਇਆ ਤੁਹਾਡੇ ਨਾਲ, ਉਹਦੇ ਬਾਰੇ ਦੱਸੋ। ਸਫਰ ਦੇ ਵਿੱਚ ਵੀ ਸਿੱਖ ਪੈਂਦੇ ਹਨਗੇ। ਹੂੰ ਤੇ ਉਹ ਜਿਹੜੀ ਮਿਲਟਰੀ ਸੀ ਨਾ, ਹਾਂਜੀ। ਫਿਰ ਉਹ ਆਵਾਜ਼ ਕਰਦੀ। ਜਦੋਂ ਰਾਹ 'ਚ ਆਉਂਦੇ ਪਏ ਸੀ ਹਾਂ, ਉਦੋਂ ਕੀ ਕੁਝ ਮਿਲਦਾ ਸੀ ਖਾਣ ਨੂੰ? ਉਹ ਆਪਣਾ ਕੰਬ ਵਿੱਚ ਹੀ ਪਕਾ ਪਕੂ ਕੇ ਲੋਕਾਂ ਹੂੰ ਤੇ ਬਣ ਲਿਆ। ਅੱਛਾ, ਉਹ ਹੀ ਖਾਂਦੇ ਪੀਂਦੇ ਆਏ। ਸਹੀ। ਤੁਹਾਡੇ ਕਿੰਨੇ ਜੀ ਸੀ ਜਦੋਂ ਘਰੋਂ ਨਿਕਲੇ ਹੋ? ਸਾਡੇ ਹੁਣ ਸਾਰੇ ਦੁਨੀਆ ਦੇ ਫਿਰ ਬਹੁਤੇ ਬੜੇ। ਨਹੀਂ, ਤੁਹਾਡਾ ਆਪਣੇ ਖਾਨਦਾਨ ਦੇ? ਆਪਣੇ ਖਾਨਦਾਨ ਦੀ ਗੱਲ ਕਰ। ਹਾਂਜੀ, ਕਿੰਨੇ ਕੁ ਸਨ? 3 ਜੀ। 3 ਜੀ ਸਨ। ਸਾਰੇ ਸਹੀ ਸਲਾਮਤ ਪਹੁੰਚੇ ਹੋ ਇੱਥੇ? ਨਹੀਂ, ਵਿੱਚ ਕੋਈ ਮਰੇ ਨਹੀਂ। ਜਿਹੜੇ ਰਾਜ ਵੱਡੇ ਵੱਡੇ ਗਏ ਉਹ ਕਿਹਨਾਂ ਨੇ ਮਾਰ ਦਿੱਤੇ? ਉਹ ਸਿੱਖਾਂ। ਉਹ ਰਾਤ ਨੂੰ ਤੁਰੇ ਨੇ ਹੂੰ
ਵੀ ਪਾਕਿਸਤਾਨ ਚਲੀਏ। ਹਾਂਜੀ ਤੇ ਰਾਹ ਦੇ ਵਿੱਚ ਫਿਰ ਉਹਨਾਂ ਨੂੰ ਸਿੱਖ ਪੈ ਗਿਆ। ਅੱਛਾ ਉਹਨਾਂ ਫਿਰ ਮਾਰੇ ਵੱਡੇ ਉੱਥੇ। ਸਹੀ। 5 ਬੰਦੇ ਹਨ, 5 ਬੰਦੇ ਚੋਂ 2 ਬਚੇ। 5 ਚੋਂ 2 ਬਚੇ। 2 ਬਚੇ। ਉਹ ਤੁਹਾਡੇ ਰਿਸ਼ਤੇਦਾਰ ਸਨ? ਉਹ ਨਹੀਂ, ਸਾਡੀ ਬਰਾਦਰੀ ਸੀ ਤੇ ਪਿੰਡ ਦੇ ਸਨ। ਉਹਨਾਂ ਦੇ ਨਾਂ ਚੇਤਾ ਜਿਹੜੇ ਮਰੇ ਨੇ ਉੱਥੇ? ਆਹ ਕੋਈ ਨਾ ਆਈ ਜਾਣ। ਜਿਹੜੇ ਯਾਦ ਨੇ ਉਹ ਦੱਸੋ। ਅਸਮਾਈਲ। ਅੱਛਾ ਨਾ ਹੀ ਬਹੁਤ ਬਲ ਗਿਆ। ਅੱਛਾ ਭੁੱਲ ਗਏ ਨੇ। ਅੱਛਾ ਉਹਨਾਂ ਦੇ 2 ਬੰਦੇ ਬਚੇ ਸੀ ਸਿਰਫ? ਸਿਰਫ 2 ਬੰਦੇ ਬਚ ਗਏ। ਉਹ ਤੁਹਾਡੇ ਕਾਫਲੇ ਨਾਲ ਨਹੀਂ ਸੀ ਹੈ? ਨਹੀਂ ਉਹ ਲਹਿਦਾ ਸਨ? ਉਹ ਲਹਿਦਾ ਤੁਰ ਪਿਆ, ਕਾਫਲਾ ਜੋ ਉੱਥੇ ਬੈਠਾ ਸੀ, ਉਹ ਲਹਿਦਾ ਤੁਰ ਪਿਆ। ਅੱਛਾ ਉਹਨਾਂ ਨੂੰ ਰਾਹ ਦੇ ਵਿੱਚ ਮਾਰ ਦਿੱਤਾ ਗਿਆ? ਉਹਨਾਂ ਨੂੰ ਰਾਜ ਮਾਰਿਆ। ਤੇ ਤੁਹਾਡੇ ਜੀ ਜਿਹੜੇ ਸਨ ਉਹ ਕਿੱਥੇ ਆ ਕੇ ਮਰੇ? ਸਾਡੇ ਜੀ ਕੋਈ ਨਹੀਂ ਮਰਿਆ। ਹਾਂ ਸਾਡੇ ਜੀ ਘਰ ਦੇ ਜਿਹੜੇ ਸਨ ਹਾਂਜੀ ਸਹੀ ਸਲਾਮਤ ਬਾਹਰ ਆ ਗਏ। ਅੱਛਾ ਸਹੀ ਪਹੁੰਚੇ। ਹਾਂ ਜਦੋਂ ਇੱਥੇ ਪਹੁੰਚੇ ਤੁਸੀਂ ਬਾਬਾ ਨਾਨਕ ਦੇ ਹਾਂਜੀ। ਇੱਥੇ, ਉਦੋਂ ਦੂਸਰਾ ਕਿੰਨਾ ਕਾਫਲਾ ਸੀ ਤੁਹਾਡਾ? ਉਹ ਕਾਫਲਾ ਕਾਫੀ ਸੀ, ਬਹੁਤ ਜ਼ਿਆਦਾ ਕਾਫਲਾ ਸੀ। ਇੱਥੇ ਆ ਕੇ ਕਿੱਥੇ ਆਬਾਦ ਹੋਏ ਤੁਸੀਂ? ਇੱਥੇ ਆਣ ਕੇ 2-3 ਥਾਈਂ ਬਾਅਦ ਹੋਏ। ਕਿਹੜੀ ਕਿਹੜੀ ਜਗ੍ਹਾ ਤੇ? ਪਹਿਲੋਂ ਤੇ ਅਸੀਂ ਬਦੋ ਮੱਲੀ ਆਏ, ਹੂੰ ਜਿਹੜੇ ਆਪਣੇ ਜੀ ਸਨ ਨਾ। ਹਾਂਜੀ ਹਾਂਜੀ ਪਹਿਲੋਂ ਤੇ ਅਸੀਂ ਬਦੋ ਮੱਲੀ ਆਏ। ਸਹੀ। ਪਹਿਲੋਂ ਲਾਹੌਰ ਆਏ, ਲਾਹੌਰੋਂ ਬਦੋ ਮੱਲੀ ਆਏ। ਹੂੰ ਬਦੋ ਮੱਲੀਓਂ ਫਿਰ ਅਸੀਂ ਕੋਟ ਪਿੰਡ ਸੀ ਬੱਲੋ ਤੋੜਾ, ਅੱਛਾ। ਉੱਥੇ ਜਾ ਕੇ ਬੈਠੇ ਹੂੰ ਸਿਆਲਕੋਟ ਵਿੱਚ। ਅੱਛਾ ਉੱਥੇ ਨਾ ਪਾਣੀ ਸ਼ਾਣੀ ਆਮ ਹਟ ਫਿਰੇ। ਅੱਛਾ ਉੱਥੋਂ ਫਿਰ ਅਸੀਂ ਜਾਮਕੀ ਆਏ। ਅੱਛਾ ਜਾਮਕੀ ਆਣ ਕੇ ਫਿਰ ਅਸਾਂ ਉੱਥੇ ਵਾਈ ਬੀਜੀ ਕੀਤੀ ਥੋੜੀ ਜੀ। ਅੱਛਾ ਉੱਥੇ ਫਿਰ ਸਾਨੂੰ ਰਾਸ਼ਨ ਨਾ ਮਿਲਿਆ, ਹੂੰ ਜਿਹੜਾ ਸੀ ਹਿੰਦੂਆਂ ਦਾ ਸੀ ਨਾ, ਉਹ ਨਾ ਸਾਨੂੰ ਮਿਲੇ। ਅੱਛਾ ਫਿਰ ਸਾਡੇ ਜੀ ਕੋਈ ਇੱਥੇ ਬੈਠੇ ਰਹਿ ਲੀਲਾਂ ਦੇ ਵਿੱਚ? ਲੀਲਾ। ਅੱਛਾ ਫਿਰ ਅਸੀਂ ਉੱਥੋਂ ਉੱਠ ਕੇ ਤੇ ਇੱਥੇ ਆ ਗਏ। ਇੱਥੇ ਜਦੋਂ ਆਏ ਹੋ, ਇੱਥੇ ਹਿੰਦੂਆਂ ਸਿੱਖਾਂ ਦੇ ਘਰ ਵਿਹਲੇ ਸਨ? ਇੱਥੋਂ ਦਾ ਸੁਣਿਆ ਜ਼ੈਲਦਾਰ ਵੀ ਹੋਇਆ। ਹੋਇਆ ਕੀ ਨਾਂ ਸੀ ਉਹਦਾ? ਮੰਗਲ ਸਿੰਘ। ਮੰਗਲ ਸਿੰਘ। ਉਹਦਾ ਘਰ ਪੱਕਾ ਸੀ ਇੱਥੇ? ਆਪਾਂ ਕਾਚ ਬਾਰਾ ਉਹਦਾ ਸੀ। ਅੱਛਾ ਅੱਛਾ। ਤੇ ਬਜ਼ੁਰਗ ਜਦੋਂ ਇੱਥੇ ਆਏ ਹੋ, ਇੱਥੋਂ ਦੀ ਜ਼ਮੀਨ ਕਿੱਦਾਂ ਦੀ ਸੀ? ਚੰਗੀ, ਕੋਈ ਕਲਰ ਸੀ, ਹੂੰ ਕੋਈ ਪਈ ਵੀ ਸੀ। ਅੱਛਾ ਜਿਹੜਾ ਕਲਰ ਸੀ ਉਹ ਪਿਆ ਹੈ, ਜਿਹੜੀ ਚੰਗੀ ਉਗਾਉਂਦੇ ਹਨ। ਤੇ ਤੁਹਾਨੂੰ ਘਰ ਮਿਲ ਗਿਆ ਫਿਰ ਇੱਥੇ? ਆ ਇੱਥੇ ਮਿਲ ਗਿਆ। ਪੱਕਾ ਸੀ ਕਿ ਕੱਚਾ ਸੀ? ਇੱਕ ਬੈਠਕ ਪੱਕੀ, ਬਾਕੀ ਕੱਚਾ। ਅੱਛਾ ਕੋਈ ਪਤਾ ਕਿਹਦੇ ਘਰ ਆ ਕੇ ਤੁਸੀਂ ਬੈਠੇ ਹੋ? ਇਹ ਕੋਈ ਪਤਾ। ਅੱਛਾ ਸਹੀ ਹੋ ਗਿਆ। ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਅੱਜ ਨਹੀਂ ਆਉਂਦਾ। ਅੱਛਾ ਪਿੰਡ ਹਰ ਟਾਈਮ ਆਉਂਦਾ ਚੇਤੇ? ਉਹ ਗਲੀਆਂ ਨਜ਼ਰ ਆਉਂਦੀਆਂ ਤੁਹਾਨੂੰ? ਹਾਂ ਆਉਂਦੀਆਂ ਨੇ, ਜੋ ਹੁਣ ਨਾ ਹੁੰਦੀਆਂ ਬਦਲ ਗਿਆ ਹੋਵੇ। ਹੂੰ ਤੁਹਾਨੂੰ ਤੇ ਉਹੀ ਹਿਸਾਬ ਨਾਲ ਆਉਂਦੀਆਂ ਹੋਣੀਆਂ ਨਾ? ਸਾਨੂੰ ਤੇ ਉਹ ਹਿਸਾਬ ਨਾਲ ਹੀ ਆਉਣੀ। ਸਹੀ ਹੋ ਗਿਆ। ਹੁਣ ਕਦੀ ਪਿੰਡ ਜਾਣ ਨੂੰ ਦਿਲ ਕੀਤਾ? ਦਿਲ ਤੇ ਕਰਦਾ, ਅੱਗੋਂ ਖਰਚਾ ਲਾਈਏ ਤੇ ਜਾਈਏ। ਸਹੀ ਹੋ ਗਿਆ। ਤੇ ਹੁਣ ਅਗਰ ਤੁਹਾਨੂੰ ਪਿੰਡ ਕੋਈ ਵਿਖਾਉਣਾ ਚਾਹੇ ਮੋਬਾਈਲ ਤੇ ਹੀ ਜਾਂ ਵੀਡੀਓ ਤੇ, ਵੇਖਣਾ ਚਾਹੁੰਦੇ ਹੋ? ਵੇਖ ਲਾਂਗੇ, ਚਲੋ ਜੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕੋਈ ਪਿੰਡ ਤੁਹਾਨੂੰ ਵਿਖਾਵੇ। ਵੇਖ ਲਾਂਗੇ। ਸਹੀ ਹੋ ਗਿਆ। ਤੇ ਹੋਰ ਕੋਈ ਸੁਨਾਹ ਨੂੰ ਦੇਣਾ ਚਾਹੋ ਆਪਣੇ ਪਿੰਡ ਵਾਲਿਆਂ ਨੂੰ? ਇਹ ਵੀਡੀਓ ਉੱਥੇ ਤੱਕ ਜਾਣੀ ਹੈ। ਤੇ ਉਹ ਹੁਣ ਜਿਹੜਾ ਗਵਾ ਕੇ ਪਿਆ ਉਹਨਾਂ ਨੂੰ ਸੁਣਾ ਕਿਸ ਤਰ੍ਹਾਂ ਮਿਲੂ ਸਾਡਾ? ਇਹ ਇਹਨਾਂ ਦੇ ਥਰੂ, ਵੀਡੀਓ ਦੇ ਥਰੂ ਅੱਛਾ ਇਹ ਵੀਡੀਓ ਉੱਥੇ ਜਾਏਗੀ। ਅਗਰ ਕੋਈ ਆਪਣੇ ਯਾਰ ਬੇਲੀ ਹੈਗੇ ਸਨ ਉਹਨਾਂ ਜੇ ਨੂੰ, ਉਹ ਮਰ ਮੁਰ ਗਏ ਹੋਏ ਤੇ ਫਿਰ ਉਹਨਾਂ ਦਾ ਖਾਨਦਾਨ ਦੇ ਤੇ ਹੋਣਗੇ ਨਾ, ਖਾਨਦਾਨ ਦੇ ਦਿਓ। ਤੇ ਸੁਨਾਹ ਦਵੋ ਕੋਈ ਆਪਣੇ ਯਾਰ ਨੂੰ ਜਿਹੜਾ ਤੁਹਾਡੇ ਨਾਲ ਖੇਲਦਾ ਸੀ। ਬਸੰਤ ਲਾਲ। ਕੀ ਸੁਨਾਹ ਦੇਵੋਗੇ ਉਹਨੂੰ? ਉਹਨੂੰ ਆਖਾਂਗੇ ਬਈ ਤੇਰਾ ਯਾਰ ਤੇਰਾ ਯਾਦ ਕਰਦਾ। ਓਏ ਹੋਏ ਹੋਏ ਹੋਏ। ਯਾਦ ਕਰਦੇ ਹੋ? ਚਲੋ ਜੀ ਅਗਰ ਵੇਖਦੇ ਹੋਏ ਜ਼ਰੂਰ ਉਹ ਵੀ ਤੁਹਾਨੂੰ ਯਾਦ ਕਰਨਗੇ। ਆਹ ਠੀਕ। ਹਾਂ ਬੜਾ ਚੰਗਾ ਲੱਗਿਆ ਬਜ਼ੁਰਗੋ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਕੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।